ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਅੱਜ ਦਾ ਇਹ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਆ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ ਜਕਾਰਾਂ ਵਾਲਿਆਂ ਦੀ ਜਿਹੜੀ ਹਾਊਸਿੰਗ ਟੀਮ ਆ ਉਸ ਦੇ ਨਾਲ, ਅਤੇ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜਕਾਰਾ ਮੂਵਮੈਂਟ ਤੋਂ ਇਸ ਟਾਈਮ ਜੁੜ ਚੁੱਕੇ ਨੇ ਹਰਮਨਜੋਤ ਸਿੰਘ। ਹਰਮਨਜੋਤ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਾਂਗੇ ਹਾਊਸਿੰਗ ਇਸ ਟੀਮ ਦੇ ਨਾਲ। ਸੋ ਹਰਮਨਜੋਤ, ਜੇ ਤੁਸੀਂ ਮੈਨੂੰ ਬਰੀਫਲੀ ਦੱਸੋ ਵੀ ਇਹ ਜਕਾਰਾ ਹਾਊਸਿੰਗ ਟੀਮ ਕੀ ਹੈਗੀ ਆ, ਕੀ ਤੁਸੀਂ ਕਰਦੇ ਆ? ਹਾਂਜੀ, ਜਿਹੜੀ ਜਕਾਰਾ ਹਾਊਸਿੰਗ ਟੀਮ ਆ, ਅਸੀਂ ਲੋਕਾਂ ਦੀ ਹੈਲਪ ਕਰਦੇ ਆ ਰੈਂਟਲ ਅਸਿਸਟੈਂਸ ਲੈਣ ਲਈ। ਇਸ ਸਮੇਂ ਕੈਲੀਫੋਰਨੀਆ ਨੇ ਰੈਂਟਲ ਅਸਿਸਟੈਂਸ ਪ੍ਰੋਗਰਾਮ ਰੱਖਿਆ ਆ। ਸੋ ਜਿਨ੍ਹਾਂ ਦਾ ਰੈਂਟ ਨਹੀਂ, ਜਿਹੜੇ ਹੁਣ ਸਾਡੇ ਕਿਰਾਏਦਾਰ ਆ ਜਿਨ੍ਹਾਂ ਨੇ ਰੈਂਟ ਨਹੀਂ ਦਿੱਤਾ ਕੋਵਿਡ ਦੇ ਕਰਕੇ, ਜਾਂ ਉਹਨਾਂ ਦੀ ਜੌਬ ਗੁਆਚ ਗਈ ਸੀ, ਜਾਂ ਘਰ ਰਹਿਣਾ ਪਿਆ ਕੋਵਿਡ ਦੇ ਕਰਕੇ ਤਾਂ ਰੈਂਟ ਨਹੀਂ ਦੇ ਸਕੇ, ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਰੈਂਟ ਦੇਣ ਲਈ। ਓਕੇ, ਸੋ ਜਦੋਂ ਤੁਸੀਂ ਕਹਿੰਦੇ ਆ ਵੀ ਕੋਵਿਡ ਕਰਕੇ ਹੋਇਆ ਹੈ, ਸੋ ਕੋਵਿਡ ਦੇ ਕਿਹੜੇ ਕਿਹੜੇ ਇੰਪੈਕਟਸ ਇਸ ਦੇ ਅੰਡਰ ਜਿਹੜੇ ਉਹ ਆ ਜਾਂਦੇ ਵੀ ਕੀ ਹੋਇਆ ਹੋਵੇ, ਵੀ ਇਕੱਲਾ ਜੌਬ ਗਈ ਹੋਵੇ ਜਾਂ ਕੀ ਹੋਇਆ ਹੋਵੇ ਵੀ ਜਿਸ ਕਰਕੇ ਲੋਕ ਇਸ ਦਾ ਫਾਇਦਾ ਲੈ ਸਕਦੇ ਆ? ਸੋ ਪਹਿਲਾਂ ਕੈਲੀਫੋਰਨੀਆ ਨੇ ਕਿਹਾ ਸੀ ਕਿ ਜਿਹੜਾ ਇੰਪੈਕਟ ਆ ਉਹ ਹੋਣਾ ਚਾਹੀਦਾ ਜੇ ਤੁਹਾਡੀ ਜੌਬ ਲਾਸ ਹੋਈ ਜਾਂ ਘੰਟੇ ਘੱਟ ਹੋਏ ਕੰਮ 'ਤੇ, ਪਰ ਹੁਣ ਕੈਲੀਫੋਰਨੀਆ ਕਹਿੰਦੀ ਹੈ ਕਿ ਸਾਰਿਆਂ ਦਾ ਕੋਵਿਡ ਇੰਪੈਕਟ ਹੋਇਆ ਆ। ਜਾਂ ਤੁਹਾਡਾ ਨਿਆਣਾ ਨਿਆਣਿਆਂ ਨੂੰ ਘਰੇ ਰਹਿਣਾ ਪਿਆ ਸਕੂਲੀ, ਜਾਂ ਤੁਸੀਂ ਤੁਹਾਨੂੰ ਵੀ ਹਾਂਜੀ ਕੁਛ ਵੀ ਹੁਣ ਅੱਜ ਕੱਲ੍ਹ ਕੁਛ ਵੀ ਕੋਵਿਡ ਇੰਪੈਕਟ ਹੋ ਗਿਆ, ਇੱਦਾਂ ਕਹਿ ਸਕਦੇ ਸਾਰਿਆਂ ਦਾ ਕੋਵਿਡ ਇੰਪੈਕਟ ਹੋਇਆ ਆ। ਸੋ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਕੋਵਿਡ ਨੇ ਇੰਪੈਕਟ ਤਾਂ ਜਿਹੜਾ ਉਹ ਡੈਫੀਨੇਟਲੀ ਕੀਤਾ ਆ। ਸੋ ਇਹ ਜਿਹੜੀ ਰੈਂਟਲ ਅਸਿਸਟੈਂਸ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ ਆਪਾਂ, ਜਿੱਦਾਂ ਹੁਣ ਜਾਣਦੇ ਹਾਂ ਵੀ ਜੂਨ ਦੇ ਐਂਡ ਦੇ ਵਿੱਚ ਇਵਿਕਸ਼ਨ ਮੋਰੀਟੋਰੀਅਮ ਵੀ ਖਤਮ ਹੋਣ ਜਾ ਰਿਹਾ ਆ। ਬਹੁਤ ਸਾਰੇ ਲੋਕ, ਜਿੱਦਾਂ ਤੁਸੀਂ ਕਿਹਾ ਵੀ ਕੋਵਿਡ ਇੰਪੈਕਟ ਕਰਕੇ ਉਹ ਆਪਣੇ ਰੈਂਟ ਦੇ ਵਿੱਚ ਜਿਹੜੇ ਉਹ ਪਿੱਛੇ ਜਿਹੜੇ ਉਹ ਰਹਿ ਗਏ ਆ। ਸੋ ਇਹ ਜਿਹੜਾ ਪ੍ਰੋਗਰਾਮ ਹੈ ਕੀ ਆ, ਸੋ ਕੌਣ ਇਸ ਦੇ ਵਿੱਚ ਕੁਆਲੀਫਾਈ ਕਰਦਾ ਆ, ਕਿਹੜੇ ਸਮੇਂ ਤੋਂ ਕਿਹੜੇ ਸਮੇਂ ਦੇ ਵਿੱਚ ਜਿਹੜਾ ਉਹ ਲੈ ਕੇ ਲੋਕਾਂ ਨੂੰ ਇਹ ਜਿਹੜੀ ਅਸਿਸਟੈਂਸ ਉਹ ਮਿਲਣੀ ਆ? ਸੋ ਇਹ ਜਿਹੜਾ ਪ੍ਰੋਗਰਾਮ ਬਣਾਇਆ ਸੀ ਇਹ ਕੈਲੀਫੋਰਨੀਆ ਨੇ ਬਣਾਇਆ ਸੀ, ਕਿਉਂਕਿ ਜਦੋਂ ਪਹਿਲਾ ਲਾਕਡਾਊਨ ਹੋਇਆ ਸੀ ਮਾਰਚ 2020 'ਚ, ਉਸ ਸਮੇਂ ਲਾਕਡਾਊਨ ਦੇ ਕਰਕੇ ਸਾਰੀਆਂ ਜੌਬਾਂ ਸਾਰੇ ਇੱਦਾਂ ਲੋਕੀ ਜੌਬਾਂ 'ਤੇ ਹਟ ਗਏ ਸੀ, ਹੈ ਨਾ। ਸੋ ਘਰੇ ਰਹਿਣਾ ਪਿਆ, ਨਿਆਣਿਆਂ ਨੂੰ ਘਰੇ ਰਹਿਣਾ ਪਿਆ। ਸੋ ਇਸ ਕਰਕੇ ਲੋਕੀ ਆਪਣੇ ਜੌਬ 'ਤੇ ਨਹੀਂ ਜਾ ਸਕਦੇ ਸੀ, ਤਾਂ ਉਸ ਸਮੇਂ ਲੋਕਾਂ ਕੋਲ ਪੈਸੇ ਨਹੀਂ ਹੈਗੇ ਸੀ ਰੈਂਟ ਦੇਣ ਲਈ। ਸੋ ਕੈਲੀਫੋਰਨੀਆ ਨੇ ਇਹ ਨਵਾਂ ਕਾਨੂੰਨ ਬਣਾਤਾ ਸੀ, ਅਸੈਂਬਲੀ ਬਿੱਲ 3088। ਉਸ ਬਿੱਲ ਦੇ ਨਾਲ ਜੇ ਕਿਰਾਏਦਾਰ ਕੋਲ ਰੈਂਟ ਨਹੀਂ ਦੇ ਸਕਿਆ ਉਹ ਫਿਰ ਇਵਿਕਟ ਨਹੀਂ ਹੋ ਸਕਦਾ ਫਿਰ ਰੈਂਟ ਦੇ ਕਰਕੇ। ਹੁਣ ਇੱਦਾਂ ਬਾਕੀਆਂ ਚੀਜ਼ਾਂ ਜੇ ਕੋਈ ਅਨਲੌਫੁਲ ਬਿਹੇਵੀਅਰ ਹੋਵੇ ਫਿਰ ਵੀ ਤੁਸੀਂ ਇਵਿਕਟ ਹੋ ਸਕਦੇ ਆ, ਪਰ ਰੈਂਟ ਦੇ ਕਰਕੇ ਉਸ ਸਮੇਂ ਤੁਸੀਂ ਇਵਿਕਟ ਨਹੀਂ ਹੋ ਸਕਦੇ। ਉਹ ਜਿਹੜਾ ਅਸੈਂਬਲੀ ਬਿੱਲ 3088 ਸੀ ਉਹ ਸਿਰਫ ਜਨਵਰੀ 31 2021 ਤੱਕ ਸੀ, ਪਰ ਉਹ ਤੋਂ ਬਾਅਦ ਜਨਵਰੀ ਵਿੱਚ ਸਟੇਟ ਬਿੱਲ ਸੈਨੇਟ ਬਿੱਲ 91 SB 91 ਪਾਸ ਹੋਇਆ। SB 91 ਨਾਲ ਉਹ ਜਿਹੜੇ ਪ੍ਰੋਟੈਕਸ਼ਨ ਸੀ ਉਹ ਐਕਸਟੈਂਡ ਹੋ ਗਏ ਜੂਨ 30 2021 ਤੱਕ। ਠੀਕ ਹੈ। ਇਹ ਜਿਹੜੀ SB 91 ਸੇਮ ਹੀ ਆ ਅਸੈਂਬਲੀ ਬਿੱਲ 3088 ਨਾਲ, ਪਰ ਹੁਣ ਜੇ ਜਿਹੜਾ ਸੈਨੇਟ ਬਿੱਲ 91 SB 91 ਨਾਲ ਜੇ ਤੁਸੀਂ ਰੈਂਟ ਨਹੀਂ ਦੇ ਸਕਦੇ ਤੁਹਾਨੂੰ ਇਵਿਕਟ ਨਹੀਂ ਕਰ ਸਕਦੇ, ਪਰ ਗੱਲ ਹੈਗੀ ਹੈ ਜੂਨ 30 ਤੱਕ ਤੁਹਾਨੂੰ 25% ਹਰੇਕ ਮਹੀਨੇ ਦਾ ਰੈਂਟ ਦੇਣਾ ਪੈਣਾ, ਜਿਹੜੇ ਮਹੀਨੇ ਤੁਸੀਂ ਨਹੀਂ ਦੇ ਸਕੇ, ਨਹੀਂ ਤਾਂ ਫਿਰ ਜੁਲਾਈ ਵਿੱਚ ਉਹ ਤੁਹਾਨੂੰ ਇਵਿਕਟ ਕਰ ਸਕਦੇ ਆ। ਓਕੇ, ਸੋ ਬੇਸਿਕਲੀ ਵੀ ਜਿਹੜੇ ਵੀ ਮਹੀਨੇ ਦੇ ਵਿੱਚ ਘੱਟ ਰੈਂਟ ਦਿੱਤਾ ਆ ਉਹਨਾਂ ਨੂੰ ਮਿਨੀਮਮ ਆਪਣੇ ਕਿਰਾਏ ਦਾ 25% ਜਿਹੜਾ ਉਹ ਦਿੱਤਾ ਹੋਣਾ ਚਾਹੀਦਾ, 25%। ਤੁਸੀਂ ਫਿਰ ਜਿਹੜੇ ਇਸ ਰੈਂਟਲ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਜਿਹੜੇ ਉਹ ਕਰਦੇ ਆ। ਸੋ ਕੋਈ ਵੀ ਕੁਆਲੀਫਾਈ ਕਰਦਾ ਆ, ਅਪਾਰਟਮੈਂਟ ਵਾਲੇ ਕਰਦੇ ਆ, ਹਾਊਸ ਵਾਲੇ ਕਰਦੇ ਆ, ਜਾਂ ਕੌਣ ਇਸ ਦੇ ਵਿੱਚ ਕੁਆਲੀਫਾਈ ਕਰਦਾ? ਕੋਈ ਇਨਕਮ ਲੈਵਲ ਵੀ ਉਹਨਾਂ ਨੇ ਰੱਖਿਆ ਆ? ਹਾਂਜੀ, ਸੋ ਇਸ ਸਮੇਂ ਉਹਨਾਂ ਨੇ ਸਿਰਫ ਜਿਹੜੇ ਹੁਣ ਕਿਰਾਏਦਾਰ ਰੈਂਟਰਸ ਆ ਉਹਨਾਂ ਦੀ ਹੈਲਪ ਕਰਦੇ, ਉਹਨਾਂ ਦਾ ਹੀ ਹੈਲਪ ਅਸੀਂ ਕਰ ਸਕਦੇ। ਮੋਰਗੇਜ ਵਾਲਿਆਂ ਦੀ ਅਸੀਂ ਹੈਲਪ ਨਹੀਂ ਕਰ ਸਕਦੇ, ਪਰ ਅਸੀਂ ਜਿਹੜੇ ਹੁਣ ਕਿਰਾਏਦਾਰ ਆ ਉਹਨਾਂ ਦਾ ਯੂਟਿਲਿਟੀ ਵੀ ਹੈਲਪ ਕਰ ਸਕਦੇ। ਜਿਹੜੇ PG&E ਬਿੱਲ ਹੁੰਦੇ, ਇੰਟਰਨੈਟ ਬਿੱਲ ਹੁੰਦੇ, ਪਾਣੀ, ਗਾਰਬੇਜ, ਸੂਏਜ, ਉਹ ਵੀ ਯੂਟਿਲਿਟੀ ਦੇ, ਉਹ ਸਾਰੇ ਯੂਟਿਲਿਟੀ ਦੇ ਬਿੱਲ ਅਸੀਂ ਉਹਨਾਂ ਦੀ ਵੀ ਹੈਲਪ ਕਰ ਸਕਦੇ ਹਾਂ। ਨਾਲ ਤੁਸੀਂ ਕਿਹਾ ਸੀ
ਸੌਰੀ ਤੁਹਾਡਾ ਕੁਐਸਚਨ ਕੀ ਸੀ? ਸੋ ਬੇਸਿਕਲੀ ਵੀ ਕਿਸ ਤਰੀਕੇ ਦੇ ਨਾਲ ਕੋਈ ਇਨਕਮ ਲੈਵਲ ਵੀ ਇਸ ਚੀਜ਼ ਦੇ ਵਿੱਚ ਹੈਗਾ ਆ? ਸੋ ਜਿਹੜਾ ਇਨਕਮ ਲੈਵਲ ਆ ਉਹ ਲਾਈਕ ਹਰੇਕ ਜਗ੍ਹਾ ਵਿੱਚ ਡਿਫਰੈਂਟ ਹੁੰਦਾ ਆ। Okay. ਹੁਣ ਜਿਵੇਂ ਫਰੈਜ਼ਨੋ ਵਿੱਚ ਜੇ ਤੁਹਾਡੀ ਫੈਮਿਲੀ ਸਾਈਜ਼ 4 ਹੋਵੇ 4 ਪੀਪਲ ਹੋਵੇ ਹਾਊਸਹੋਲਡ ਵਿੱਚ, ਜੇ ਤੁਹਾਡੀ ਇਨਕਮ 55,000 ਤੋਂ ਜ਼ਿਆਦਾ ਹੋਵੇ ਤੁਸੀਂ ਇਸ ਪ੍ਰੋਗਰਾਮ ਲਈ ਕੁਆਲੀਫਾਈ ਨਹੀਂ ਹੋਣਾ। ਪਰ ਜੇ ਹੁਣ ਜਿੱਦਾਂ ਬੇ ਏਰੀਆ 'ਚ ਉਸ ਏਰੀਆ 'ਚ ਜਿਹੜੀ ਇਨਕਮ ਹੁੰਦੀ ਉਹ ਐਵਰੇਜ ਇਨਕਮ ਜ਼ਿਆਦਾ ਹੁੰਦੀ ਆ। ਸੋ ਇਸ ਕਰਕੇ ਹਰੇਕ ਜਗ੍ਹਾ ਵਿੱਚ ਕਾਉਂਟੀ ਦੀ ਵੱਖਰੀ ਆ। ਸੋ ਇਟਸ ਕਾਉਂਟੀ ਦੇ ਹਿਸਾਬ ਦੇ ਨਾਲ ਆ ਜਾਂ ਸਿਟੀ ਦੇ ਹਿਸਾਬ ਦੇ ਨਾਲ? ਕਾਉਂਟੀ ਦੇ ਹਿਸਾਬ ਨਾਲ। ਸੋ ਇਹ ਜਿਹੜਾ ਰੈਂਟਲ ਅਸਿਸਟੈਂਸ ਆ ਇਹ ਪੂਰੇ ਕੈਲੀਫੋਰਨੀਆ ਸਟੇਟ ਦੇ ਵਿੱਚ ਅਵੇਲੇਬਲ ਆ? ਹਾਂਜੀ। ਸੋ ਜੇ ਕਿਸੇ ਨੇ ਕੰਟੈਕਟ ਕਰਨਾ ਆ, ਜੇ ਕੋਈ ਇੱਦਾਂ ਆਪਣੇ ਕਿਰਾਏ ਦੇ ਵਿੱਚ ਪਿੱਛੇ ਹੈਗਾ ਆ, ਦੇਣ ਦੇ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਆ, ਉਹ ਥੋੜ੍ਹਾ ਦੇ ਸਕਦਾ ਆ, ਸੋ ਕਿੱਦਾਂ ਹੈਲਪ ਕਰਦੇ ਆ ਤੁਸੀਂ? ਲੈਂਡਲੋਰਡ ਦੇ ਨਾਲ ਉਹਨਾਂ ਦੀ ਗੱਲ ਕਰਵਾਉਂਦੇ ਆ ਜਾਂ ਕਿੱਦਾਂ ਉਹ ਬੰਦਿਆਂ ਦੀ ਹੈਲਪ ਹੁੰਦੀ ਆ? ਸੋ ਐਪਲੀਕੇਸ਼ਨ ਪ੍ਰੋਸੈਸ ਹੈਗਾ ਆ, ਦੋਨੀ ਲੈਂਡਲੋਰਡ ਐਂਡ ਰੈਂਟਰ ਨੂੰ ਭਰਨੀ ਪੈਂਦੀ ਆ ਉਹ ਜਿਹੜੀ ਐਪਲੀਕੇਸ਼ਨ। ਠੀਕ ਹੈ। ਪਰ ਬਹੁਤ ਸੌਖੀ ਆ। ਉਹ ਸਿਰਫ ਪੁੱਛਦੇ ਆ ਤੁਹਾਡੀ ਇਨਕਮ ਕੀ ਆ ਫੈਮਿਲੀ ਦੀ, ਉਹਦਾ ਸਬੂਤ ਦੇਣਾ ਪੈਂਦਾ। ਨਾਲ ਤੁਹਾਨੂੰ ਦੱਸਣਾ ਪੈਂਦਾ ਤੁਸੀਂ ਕੋਵਿਡ ਦੇ ਨਾਲ ਇੰਪੈਕਟ ਕਿੱਦਾਂ ਹੋਏ, ਜਾਂ ਤੁਹਾਨੂੰ ਘਰੇ ਰਹਿਣਾ ਪਿਆ ਲਾਕਡਾਊਨ ਦੇ ਕਰਕੇ, ਜਾਂ ਹੋਰ ਕੁਝ ਵੀ। ਬਹੁਤ ਸਿੰਪਲ ਆ। ਪਰ ਐਪਲੀਕੇਸ਼ਨ ਤੁਸੀਂ ਸਾਤੋਂ ਲੈ ਸਕਦੇ ਸਾਨੂੰ ਫੋਨ ਕਰਕੇ ਜਾਂ ਈਮੇਲ ਕਰਕੇ। ਸੋ ਕੰਟੈਕਟ ਨੰਬਰ ਵੀ ਦੱਸ ਦਿਓ। ਹਾਂਜੀ, ਸਾਡਾ ਕੰਟੈਕਟ ਨੰਬਰ ਹੈਗਾ 5592481833 ਜੀ। 559-248-1833 5592481833। ਜੇ ਤੁਸੀਂ ਜਕਾਰਾ ਦੀ ਹਾਊਸਿੰਗ ਟੀਮ ਦੀ ਮਦਦ ਲੈਣਾ ਚਾਹੁੰਦੇ ਆ, ਜੇ ਤੁਸੀਂ ਯੂਟਿਲਿਟੀਜ਼ ਜਾਂ ਰੈਂਟਲ ਆਪਣੇ ਉਸ ਦੇ ਵਿੱਚ ਪਿੱਛੇ ਆ ਕੋਵਿਡ ਦੇ ਕਰਕੇ ਇੰਪੈਕਟ, ਜਿੱਦਾਂ ਇਹਨਾਂ ਨੇ ਕਿਹਾ ਵੀ ਤਕਰੀਬਨ ਸਾਰੇ ਲੋਕ ਹੁਣ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੇ ਉਸ ਦੇ ਅੰਡਰ ਆਉਂਦੇ ਆ, ਪਰ ਤੁਸੀਂ ਆਪਣੇ ਜੇ ਕਾਉਂਟੀ ਦੇ ਉਸ ਇਨਕਮ ਲੈਵਲ ਦੇ ਅੰਡਰ ਆ ਜਾਂਦੇ ਆ ਅਤੇ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਸਕਦੇ ਆ, ਬਸ਼ਰਤੇ ਤੁਸੀਂ ਕਿਰਾਏਦਾਰ ਜਿਹੜੇ ਆ ਉਹ ਹੋਣੇ ਚਾਹੀਦੇ ਆ। ਅਤੇ ਇਹ ਜਿਹੜਾ SB 91 ਦੀ ਗੱਲ ਜਿਹੜੀ ਇਹ ਕਰ ਰਹੇ ਸੀ ਵੀ ਉਸ ਦੇ ਤਹਿਤ ਤੁਹਾਨੂੰ ਜਨਵਰੀ ਤੋਂ ਲੈ ਕੇ ਅਤੇ ਹੁਣ ਤੱਕ ਸਤੰਬਰ ਤੋਂ ਸੀਗਾ ਜਾਂ ਜਨਵਰੀ ਤੋਂ? ਸਤੰਬਰ, ਲਾਸਟ ਈਅਰ ਸਤੰਬਰ ਤੋਂ ਜੂਨ ਤੱਕ ਜਿਹੜਾ ਐਟਲੀਸਟ ਜਿਹਦਾ ਵੀ ਤੁਸੀਂ ਕਿਰਾਇਆ ਦਿੱਤਾ ਉਸ ਮਹੀਨੇ ਦੇ ਵਿੱਚ 25% ਕਿਰਾਇਆ ਆ ਉਹ ਦਿੱਤਾ ਹੋਣਾ ਚਾਹੀਦਾ ਹੈ, ਜੇ ਤੁਸੀਂ ਪੂਰਾ ਜਿਹੜਾ ਉਹ ਨਹੀਂ ਦੇ ਸਕੇ। ਸੋ ਜਿੱਦਾਂ ਇਹਨਾਂ ਨੇ ਕਿਹਾ ਇਹ ਨਹੀਂ ਆ ਵੀ ਬੈਡ ਬਿਹੇਵੀਅਰ ਕਰਕੇ ਤੁਹਾਨੂੰ ਉਹ ਇਵਿਕਟ ਨਹੀਂ ਕਰ ਸਕਦੇ, ਉਹ ਉਹਨਾਂ ਦੇ ਕੋਲ ਆਪਸ਼ਨ ਹੈਗੀ ਆ। ਹਾਂ, ਰੈਂਟ ਕਰਕੇ ਜਿਹੜੀ ਇਵਿਕਸ਼ਨ ਮੋਰੀਟੋਰੀਅਮ ਆ ਉਹ ਉਸ ਦੇ ਉੱਤੇ ਜਿਹੜਾ ਉਹ ਜ਼ਰੂਰ ਲੱਗਾ ਹੈਗਾ ਆ। ਸੋ ਜੇ ਤੁਸੀਂ ਦੇ ਸਕਦੇ ਆ ਦੇਈ ਚੱਲਿਓ, ਦੈਟਸ ਓਕੇ, ਕਿਉਂਕਿ ਕੋਈ ਐਵੇਂ ਜਾਣ ਬੁੱਝ ਕੇ ਵੀ ਇਹ ਉਸ ਦੇ ਲਈ ਆ ਵੀ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਮਦਦ ਦੀ ਜ਼ਰੂਰਤ ਆ, ਆਪਾਂ ਧੱਕਾ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕਰਨਾ ਹੈਗਾ। ਸੋ ਜ਼ਰੂਰ ਇਹਨਾਂ ਦੀ ਤੁਸੀਂ ਮਦਦ ਕਰ ਸਕਦੇ ਪੂਰੇ ਕੈਲੀਫੋਰਨੀਆ ਦੇ ਵਿੱਚ, ਇਹ ਤੁਹਾਡੀ ਜਿਹੜੀ ਹੈਲਪ ਕਰਦੇ ਆ। ਸੋ ਹਰਮਨਜੋਤ, ਜੇ ਹੋਰ ਕੁਛ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਆ? ਹਾਂਜੀ ਜ਼ਰੂਰ। ਸੋ ਇੱਕ ਗੱਲ ਕਹਿਣਾ ਚਾਹੁੰਦਾ ਹਾਂ, ਹੁਣ ਜਿੱਦਾਂ ਸਾਡੇ ਜਿਹੜੇ ਪੰਜਾਬੀ ਲੋਕ ਹੁੰਦੇ ਆ, ਅਸੀਂ ਜ਼ਿਆਦਾ ਇੱਦਾਂ ਬਿਹਾਈਂਡ ਕਦੀ ਨਹੀਂ ਹੋਣਾ ਚਾਹੁੰਦੇ। ਸੋ ਅਸੀਂ ਰੈਂਟ ਤਾਂ ਬਿੱਲ ਨੂੰ ਪ੍ਰਾਇਓਰਟਾਈਜ਼ ਕਰਦੇ ਹਾਂ। ਇਹ ਚੰਗੀ ਗੱਲ ਵੀ ਆ ਪਰ ਮਾੜੀ ਗੱਲ ਵੀ ਆ, ਕਿਉਂਕਿ ਜਿਹੜੀ ਇਹ ਅਸਿਸਟੈਂਸ ਇਹ ਸਿਰਫ ਉਹਨਾਂ ਲਈ ਅਵੇਲੇਬਲ ਆ ਜਿਨ੍ਹਾਂ ਦਾ ਰੈਂਟ ਡੂ ਹੈਗਾ ਆ ਜਾਂ ਯੂਟਿਲਿਟੀ ਡੂ ਹੈਗੀ ਆ। ਅਸੀਂ ਗਾਹਾਂ ਦਾ ਨਹੀਂ ਹੈਲਪ ਕਰ ਸਕਦੇ। ਸੋ ਜਿਨ੍ਹਾਂ ਕੋਲ ਰੈਂਟ ਨਹੀਂ ਦੇ ਸਕਦੇ ਪਰ ਉਹ ਫਿਰ ਵੀ ਦੇਈ ਜਾਂਦੇ ਆ, ਉਹ ਰੈਂਟ ਨੂੰ ਪ੍ਰਾਇਓਰਟਾਈਜ਼ ਕਰਦੇ ਆ ਬਾਕੀਆਂ ਚੀਜ਼ਾਂ ਤੋਂ, ਜਾਂ ਖਾਣ ਦਾ ਗਰੋਸਰੀ ਘੱਟ ਲੈਂਦੇ, ਸੋ ਆਪਣਾ ਰੈਂਟ ਦੇ ਸਕਦੇ। ਮੈਂ ਉਹਨਾਂ ਨੂੰ ਕਹਿੰਦਾ ਹੈ ਜੇ ਤੁਸੀਂ ਰੈਂਟ ਨਹੀਂ ਦੇ ਸਕਦੇ ਤੁਹਾਡੇ ਲਈ ਹਾਰਡ ਆ ਇਸ ਸਮੇਂ। ਹੁਣ ਗੱਲ ਹੈਗੀ ਜੂਨ ਤਾਂ ਹੋ ਗਿਆ, ਜੂਨ ਤਾਂ ਹੁਣ ਮੁੱਕ ਨਹੀਂ ਲੱਗਾ, ਪਰ ਜੇ ਤੁਸੀਂ ਨਹੀਂ ਦੇ ਸਕਦੇ ਫਿਰ ਤੁਸੀਂ ਇਹਦਾ ਫਾਇਦਾ ਲੈ ਸਕਦੇ ਇਸ ਪ੍ਰੋਗਰਾਮ ਦਾ ਜਿਹੜਾ ਉਹ ਫਾਇਦਾ ਜਿਹੜਾ ਉਹ ਲੈ ਸਕਦੇ ਆ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 5592481833 559-248-1833 ਦੇ ਉੱਤੇ। ਸੋ ਐਵੇਂ ਜ਼ਿਆਦਾ ਔਖੇ ਨਹੀਂ ਹੋਣਾ ਵੀ ਆਪਾਂ ਰੋਟੀ ਪਾਣੀ ਨੂੰ ਲੈ ਕੇ ਅਤੇ ਬਾਅਦ ਦੇ ਵਿੱਚ ਉਸ ਨੂੰ ਆਪਾਂ ਪਿੱਛੇ ਰੱਖ ਲਈਏ ਜਾਂ ਹੋਰ ਚੀਜ਼ਾਂ ਨੂੰ ਪਿੱਛੇ ਰੱਖ ਕੇ ਅਤੇ ਇਸ ਦੇ ਵੱਲ ਨੂੰ ਔਖੇ ਹੋ ਕੇ ਕਰੀਏ। ਜੇ ਮਦਦ ਮਿਲ ਰਹੀ ਆ ਇਹ ਉਹਨਾਂ ਦੇ ਲਈ ਆ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਜਿਹੜੀ ਉਹ ਮਦਦ ਦੀ ਜ਼ਰੂਰਤ ਆ, ਤਾਂ ਜੋ ਤੁਹਾਨੂੰ ਔਖਿਆਈ ਜਿਹੜੀ ਆ ਉਹ ਨਾ ਆਵੇ। ਸੋ ਥੈਂਕ ਯੂ ਹਰਮਨਜੋਤ, ਬਹੁਤ ਬਹੁਤ ਸ਼ੁਕਰੀਆ ਅਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਜਿਹੜਾ ਹੁਣ ਸਪੈਸ਼ਲ ਗੱਲਬਾਤ ਉਹ ਵੀ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।